ਇਹ ਬੰਦੇ ਨੇ ਇੱਕ ਭੇਡ ਰੱਖੀ ਸੀ, ਉਹਨੂੰ ਚਾਰਨ ਵਾਸਤੇ ਜੰਗਲ ਦੇ ਵਿੱਚ ਲੈ ਜਾਣਾ। ਕੱਲੀ ਭੇਡ ਸੀ, ਉਹ ਕਈ ਦਿਨ ਤੇ ਕੱਲੀ ਫਿਰਦੀ ਰਹੀ। ਕੁਝ ਦਿਨਾਂ ਤੋਂ ਬਾਅਦ ਜਿਹੜੇ ਰੇਵੜ 'ਚ ਉੱਥੇ ਖੜਦਾ ਸੀ ਨਾ ਜੰਗਲ ਦੇ ਵਿੱਚ, ਉੱਥੇ ਇੱਕ ਰੇਵੜ ਸੀ, ਉਹਨਾਂ ਦੇ ਵਿੱਚ ਰਲ ਕੇ ਚੁਗਣ ਲੱਗ ਪਈ। ਉੱਥੇ ਉਹ ਭੇਡਾਂ ਆਪਸ 'ਚ ਗੱਪ-ਸ਼ੱਪ ਮਾਰਨ ਲੱਗ ਪਈਆਂ ਤੇ ਉਹ ਇੱਕ ਆਂਦੀ ਵੀ ਸਾਨੂੰ ਵੇਖ ਲਓ ਵੀ ਬਣਾਈ ਇਸੇ ਗੱਲ ਹੀ ਗਿਆ ਵੇ ਵੀ ਜਦੋਂ ਦਿਲ ਕਰੇ ਮਾਲਕ ਸਾਨੂੰ ਜ਼ਿਬਾ ਕਰਕੇ ਖਾ ਲੈਂਦਾ। ਤੇ ਉਹ ਜਿਹੜੀ ਕੱਲੀ ਭੇਡ ਸੀ ਨਾ, ਉਹ ਦੂਸਰੀ ਭੇਡਾਂ ਨੂੰ ਪੁੱਛਦੀ ਵੀ ਪਤਾ ਕਿਵੇਂ ਲੱਗਦਾ ਵੀ ਮਾਲਕ ਸਾਨੂੰ ਖਾ ਲੈਂਦਾ ਵੇ, ਕਦੋਂ ਖਾਂਦਾ, ਕਿਸ ਦਿਨ ਉਹਨੇ ਖਾਣਾ ਵੇ। ਜਿਹੜੀ ਉਹਨਾਂ ਦੇ ਵਿੱਚ ਸਰਦਾਰ ਭੇਡ ਸੀ, ਉਹਨੂੰ ਆਂਦੀ ਵੀ ਜਿਸ ਦਿਨ ਮਾਲਕ ਸੁਬਾਹ ਉੱਠ ਕੇ ਨਾ ਚਾਰਾ ਪੱਠੇ ਛੱਠੇ ਚੰਗੇ ਪਾਵੇ, ਬਾਅਦ 'ਚ ਪਾਣੀ ਪਿਆਵੇ ਤੇ ਫਿਰ ਲੰਮੇ ਪਾ ਲਵੇ ਤੇ ਸਮਝ ਲਓ ਵੀ ਤੁਹਾਡਾ ਜ਼ਿਬਾ ਦਾ ਵਕਤ ਆ ਗਿਆ। ਹੁਣ ਉਸ ਭੇਡ ਦੇ ਦੇਣ 'ਚ ਇਹੀ ਗੱਲ ਸੀ। ਉਹ ਇੱਕ ਦਿਨ ਨਾ ਮਾਲਕ ਨੇ ਉਹਨੂੰ ਸਵੇਰੇ ਇਸੇ ਤਰ੍ਹਾਂ ਹੀ ਪੱਠੇ ਪੁੱਠੇ ਪਾਏ, ਬਾਅਦ 'ਚ ਪਾਣੀ ਡਾਇਆ ਤੇ ਫਿਰ ਨਾ ਲੰਮੇ ਪਾ ਲਿਆ ਉਹਨੂੰ। ਭੇਡ ਨੇ ਅੱਖਾਂ ਬੰਦ ਕਰ ਲਈਆਂ, ਉਹਨੇ ਸੋਚਿਆ ਵੀ ਮੇਰਾ ਨਾ ਹੁਣ ਆਖਰੀ ਵਕਤ ਆ ਗਿਆ। ਲੇਕਿਨ ਥੋੜ੍ਹੀ ਦੇਰ ਤੋਂ ਬਾਅਦ ਉਹਨੇ ਮਹਿਸੂਸ ਕੀਤਾ ਵੀ ਮਾਲਕ ਮੈਨੂੰ ਜ਼ਿਬਾ ਨਹੀਂ ਕਰ ਰਿਹਾ, ਮੇਰੀ ਉੱਤੋਂ ਉੱਨ ਲਾਣ ਡਿਆ ਵੇ। ਉਹ ਇਸੇ ਤਰ੍ਹਾਂ ਹੀ ਨਾ ਉਹਨੇ ਉਹ ਫਿਰ ਕੋ 2-3 ਮਹੀਨਿਆਂ ਬਾਅਦ ਉੱਨ ਲਾਈ 1-2 ਦਫਾ। ਲੇਕਿਨ ਉਹ ਭੇਡ ਦੇ ਗੱਲ ਜਿਹਨ 'ਚ ਆ ਗਈ ਵੀ ਮੈਨੂੰ ਲੰਮੇ ਪਾ ਕੇ ਜ਼ਿਬਾ ਨਹੀਂ ਇਹ ਕਰਦਾ, ਬਸ ਮੇਰੀ ਉੱਨ ਹੀ ਲਾਂਦਾ ਵੇ ਮਾਲਕ ਜਦੋਂ ਵੀ ਲੰਮੇ ਪਾਉਂਦਾ ਨਾ। ਉਹ ਇਸੇ ਤਰ੍ਹਾਂ ਹੀ ਇੱਕ ਦਿਨ ਉਹਦਾ ਕੁਰਬਾਨੀ ਦਾ ਵਕਤ ਆ ਗਿਆ। ਮਾਲਕ ਨੇ ਉਹਨੂੰ ਲੰਮੇ ਪਾਇਆ, ਪਾ ਕੇ ਛੁਰੀ ਲਈ ਤੇ ਉਹਨੂੰ ਤਕਬੀਰ ਕਰਕੇ ਉਹਨੂੰ ਅੱਲਾ ਦੀ ਰਾਹ 'ਤੇ ਕੁਰਬਾਨ ਕਰ ਦਿੱਤਾ। ਸਾਨੂੰ ਇਹਦੇ ਵਿੱਚ ਇਹੀ ਹਾਸਲ ਹੁੰਦਾ ਵੀ ਅਸੀਂ ਨਾ ਬਿਮਾਰ ਹੁੰਦੇ ਹਾਂ ਨਾ, ਜਦੋਂ ਕਿਤੇ ਪਹਿਲੀ ਦਫਾ ਬਿਮਾਰ ਹੁੰਦੇ ਹਾਂ ਨਾ ਆਪਣੀ ਹੋਸ਼ ਦੇ ਵਿੱਚ ਸਮਝਦਾਰ ਜਦੋਂ ਹੁੰਦੇ ਹਾਂ ਅਸੀਂ, ਤੇ ਸਾਨੂੰ ਇਹੀ ਲੱਗਦਾ ਵੀ ਯਾਰ ਪਤਾ ਨਹੀਂ ਹੁਣ ਮੇਰੇ ਤੇ ਕਿਹੜਾ ਵਕਤ ਆ ਜਾਣਾ ਇਸ ਤੋਂ ਬਾਅਦ। ਲੇਕਿਨ ਅਸੀਂ ਜਦੋਂ ਫਿਰ 1-2 ਦਫਾ ਬੁਖਾਰ ਸ਼ਿਕਾਰ ਚੜ੍ਹਦਾ ਬਿਮਾਰ ਹੁੰਦੇ ਹਾਂ ਨਾ, ਤੇ ਸਾਡਾ ਜ਼ਿਹਨ ਇਹ ਆ ਜਾ ਉਹ ਨਹੀਂ ਬਿਮਾਰ ਹੋਇਆ ਨਾ ਤੇ ਇਹਦਾ ਮਤਲਬ ਹੈ ਹੁਣ ਮੈਂ ਠੀਕ ਹੋ ਹੀ ਜਾਣਾ। ਲੇਕਿਨ ਅਖੀਰ ਐਸਾ ਵਕਤ ਹੁੰਦਾ ਕਿ ਅਸੀਂ ਬਿਮਾਰ ਹੁੰਦੇ ਹਾਂ ਤੇ ਉਧਰੋਂ ਫਰਿਸ਼ਤਾ ਸੁਨਾਹ ਲੈ ਕੇ ਆ ਜਾਂਦਾ ਤੇ ਸਾਡਾ ਆਖਰੀ ਵਕਤ ਹੋ ਜਾਂਦਾ ਵੇ, ਅਸੀਂ ਦੁਨੀਆ ਤੋਂ ਚਲੇ ਜਾਂਦੇ ਹਾਂ। ਤੇ ਗੱਲ ਇਹ ਵੀ ਇਸੇ ਤਰ੍ਹਾਂ ਨਾ ਸਾਨੂੰ ਮੌਤ ਨੂੰ ਯਾਦ ਰੱਖਣਾ ਚਾਹੀਦਾ। ਇਹ ਨਹੀਂ ਸੋਚਣਾ ਚਾਹੀਦਾ ਵੀ ਅਸੀਂ ਇਸ ਤੋਂ ਬਾਅਦ ਵੀ ਠੀਕ ਹੋ ਜਾਣਾ। ਕੋਈ ਐਸਾ ਬਿਮਾਰੀ ਵੀ ਆਉਣੀ ਹੈ ਕਿ ਜਿਹਦੇ ਵਿੱਚ ਅਸੀਂ ਦੁਨੀਆ ਤੋਂ ਚਲੇ ਜਾਣਾ ਵੇ। ਇਸ ਤੋਂ ਕਰਕੇ ਕਿ ਤਿਆਰੀ ਆਪਣੀ ਕਰਦੇ ਰਿਹਾ ਕਰੋ ਮੌਤ ਦੀ, ਮੌਤ ਨੂੰ ਭੁੱਲਿਆ ਨਾ ਕਰੋ, ਪਤਾ ਨਹੀਂ ਕਦੋਂ ਆ ਜਾਣੀ ਜੇ।